ਇਹ ਸੱਚਮੁੱਚ ਹੀ ਕਲਗੀਆਂ ਵਾਲੇ ਪਾਤਸ਼ਾਹ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਵਰਤਾਰਾ ਵਰਤਿਆ। ਪੰਥ ਦੀ ਡਿਊਟੀ ਲੱਗ ਗਈ ਜਿਹੜੀ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ, ਇਹ ਧੁਰੋਂ ਹੀ ਲੱਗੀ ਡਿਊਟੀ ਆ। ਸੱਚ ਜਿਹੜਾ ਵਾ ਕੌੜਾ ਨਹੀਂ ਹੁੰਦਾ, ਸੱਚ ਮਿੱਠਾ ਹੁੰਦਾ। ਜਿਨ੍ਹਾਂ ਨੂੰ ਪਚਦਾ ਨਹੀਂ, ਜਿਹੜੇ ਸੱਚ ਨਾਲ ਤੁਰਨਾ ਨਹੀਂ ਚਾਹੁੰਦੇ, ਜਿਹੜੇ ਸੱਚ ਨਾਲ ਖਲੋਣਾ ਨਹੀਂ ਚਾਹੁੰਦੇ, ਜਿਹੜੇ ਸੱਚ ਬੋਲਣਾ ਨਹੀਂ ਚਾਹੁੰਦੇ, ਉਹਨਾਂ ਨੂੰ ਕੌੜਾ ਲੱਗਦਾ। ਵਿਰੋਧ ਕਰੇ ਸੂਰੀ ਵਰਗਾ ਕਰੇ, ਵਿਰੋਧ ਕਰੇ ਸ਼ਿਵ ਸੈਨਾ ਕਰੇ, ਗੁਰਸਿਮਰਨ ਮੰਡ ਵਿਰੋਧ ਕਰੇ, ਉਹਨਾਂ ਦੇ ਮੂੰਹੋਂ ਫੱਬਦਾ। ਪਰ ਗੁਰਸਿੱਖ ਅੰਮ੍ਰਿਤ ਛਕਾਉਣ ਵਾਲੇ ਤੇ ਵਿਰੋਧ ਕਰਦਾ ਸੋਭਾ ਨਹੀਂ ਦਿੰਦਾ। ਕੋੜ ਚੋਂ ਲੋਕ ਨਿਕਲ ਕੇ ਇੱਕ ਗੁਰੂ ਦੀ ਗੋਦ 'ਚ ਬਹਿ ਰਹੇ ਆ, ਨਸ਼ਿਆਂ ਨੂੰ ਛੱਡ ਰਹੇ ਆ, ਅੰਮ੍ਰਿਤਧਾਰੀ ਹੋ ਰਹੇ ਆ, ਤੇ ਫਿਰ ਇਹ ਤੋਂ ਵੱਡੀ ਖਾਲਸਾ ਪੰਥ ਵਾਸਤੇ ਚੜ੍ਹਦੀ ਕਲਾ ਲਈ ਹੋਰ ਕਿਹੜੀ ਗੱਲ ਹੋ ਸਕਦੀ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾਜ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਸਥਾਨ ਤੇ ਮੌਜੂਦ ਹਾਂ। ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਕੇ ਸਿੰਘ ਸਜੇ ਜਾ ਰਿਹਾ ਹੈ। ਤਾਂ ਅਜਿਹੇ ਦੇ ਵਿੱਚ ਜਿਸ ਹਾਲ ਦੇ ਵਿੱਚ ਅੰਮ੍ਰਿਤ ਛਕਾਇਆ ਜਾਣਾ, ਉਸੇ ਹਾਲ ਦੇ ਵਿੱਚ ਮੌਜੂਦ ਹਾਂ। ਸਾਡੇ ਨਾਲ ਬਾਬਾ ਜੀ ਨੇ ਗੱਲਬਾਤ ਕਰ ਲੈਣੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਜੇ ਆਪਾਂ ਗੱਲ ਕਰੀਏ ਤਾਂ ਲਗਾਤਾਰ ਜਦੋਂ ਵੀ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਤਾਂ ਦੀਵਾਨਾਂ ਦੇ ਵਿੱਚ ਵੱਡੇ ਵੱਡੇ ਹਾਲ ਦੇ ਵਿੱਚ ਸਿੱਖ ਸੰਗਤ ਨੂੰ ਜਾਂ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਖੰਡੇ ਬਾਟੇ ਦੀ ਪੌਲ ਲਓ। ਪਰ ਦੀਪ ਸਿੱਧੂ ਕਹਿੰਦੇ ਹੁੰਦੇ ਸੀ ਕੁਦਰਤੀ ਵਰਤਾਰਾ ਜਦੋਂ ਵਾਪਰਦਾ ਹੈ ਤਾਂ ਆਪਣੇ ਆਪ ਹੀ ਜਿਹੜੇ ਨੌਜਵਾਨ ਹੈ ਉਹ ਗੁਰੂ ਦੇ ਨਾਲ ਜੁੜ ਜਾਂਦੇ। ਇਹਨੂੰ ਇੱਕ ਕੁਦਰਤੀ ਵਰਤਾਰਾ ਸਮਝਿਆ ਜਾ ਰਿਹਾ। ਜਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦਾ ਜੀਵਨ ਪਹਿਲਾਂ ਪਤਿਤ ਸੀਗਾ, ਕੇਸ ਨਹੀਂ ਸੀ ਰੱਖੇ ਹੋਏ, ਦਾੜਾ ਕਟਵਾਉਂਦੇ ਸੀ, ਕੇਸ ਕਤਲ ਕਰਵਾਉਂਦੇ ਸੀ, ਪਰ ਅੱਜ ਅਜਿਹੀ ਚਿੰਨ੍ਹ ਲੱਗੀ ਕਿ ਉਹ ਵੀ ਗੁਰੂ ਕੇ ਸਿੰਘ ਸਜ ਰਹੇ ਨੇ। ਔਰ ਉਹਨਾਂ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਸਿੱਖੀ ਤੋਂ ਕੋਹਾਂ ਦੂਰ ਸੀ ਉਹ ਵੀ ਸਿੰਘ ਸਜ ਰਹੇ ਨੇ। ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ? ਵਾਹਿਗੁਰੂ ਜੀ ਆਪ ਜੀ ਨੇ ਇਸ ਗੱਲ ਦੱਸ ਦਿੱਤੀ ਹੈ ਕਿ ਇਹ ਸੱਚਮੁੱਚ ਹੀ ਕਲਗੀਆਂ ਵਾਲੇ ਪਾਤਸ਼ਾਹ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਵਰਤਾਰਾ ਵਰਤਿਆ। ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੀ ਇਹ ਪੰਥ ਦੀ ਡਿਊਟੀ ਲੱਗ ਗਈ ਜਿਹੜੀ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ, ਇਹ ਧੁਰੋਂ ਹੀ ਲੱਗੀ ਡਿਊਟੀ ਆ। ਜਿਹੜਾ ਉਹਨਾਂ ਦਾ ਤੁਸੀਂ ਕਿਹਾ ਵੀ ਪਹਿਲਾਂ ਪਤਿਤ ਸੀ, ਉਹ ਸਮਾਂ ਸੀ, ਉਹ ਵਕਤ ਸੀ ਜਿਹੜਾ ਹੁਣ ਆਣ ਕੇ ਜਿਵੇਂ ਸਿੱਖ ਇਤਿਹਾਸ ਦੇ ਵਿੱਚ ਬੜੇ ਆਪਾਂ ਇਤਿਹਾਸ ਦੇ ਵਿੱਚ ਵੇਖਦੇ ਹਾਂ, ਉਹਨਾਂ ਦਾ ਪਿਛਲਾ ਜੀਵਨ ਹੋਰ ਹੁੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੋਦ 'ਚ ਬਹਿ ਕੇ ਬਦਲ ਜਾਂਦਾ। ਇਸ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ ਆ। ਤੇ ਬਾਕੀ ਗੱਲ ਹੈ, ਸੱਚ ਬੋਲਦੇ ਆ ਤੇ ਸੱਚ ਜਿਹੜਾ ਵਾ ਕੌੜਾ ਨਹੀਂ ਹੁੰਦਾ, ਸੱਚ ਮਿੱਠਾ ਹੁੰਦਾ। ਜਿਨ੍ਹਾਂ ਨੂੰ ਪਚਦਾ ਨਹੀਂ, ਜਿਹੜੇ ਸੱਚ ਨਾਲ ਤੁਰਨਾ ਨਹੀਂ ਚਾਹੁੰਦੇ, ਜਿਹੜੇ ਸੱਚ ਨਾਲ ਖਲੋਣਾ ਨਹੀਂ ਚਾਹੁੰਦੇ, ਜਿਹੜੇ ਸੱਚ ਬੋਲਣਾ ਨਹੀਂ ਚਾਹੁੰਦੇ, ਉਹਨਾਂ ਨੂੰ ਕੌੜਾ ਲੱਗਦਾ। ਫਿਰ ਅੱਜ ਉਹ ਸੱਚ ਬੋਲਦੇ ਆ। ਅੱਜ ਥੋੜ੍ਹੀ ਥੋੜ੍ਹੀ ਕੁੜੱਤਣ ਕਈਆਂ ਵੱਲੋਂ ਆ ਰਹੀ ਆ। ਉਹ ਉਹਨਾਂ ਵੱਲੋਂ ਆ ਜਿਨ੍ਹਾਂ ਨੂੰ ਸੱਚ ਕੌੜਾ ਲੱਗਦਾ। ਸੱਚ ਮਿੱਠਾ ਹੁੰਦਾ, ਪਰ ਸੱਚ ਬੋਲਣ ਵਾਲਿਆਂ ਵਾਸਤੇ ਮਿੱਠਾ। ਜਿਹੜੇ ਲੋਕ ਦੋਹਰੇ ਮਾਪਦੰਡ ਅਪਣਾਉਂਦੇ ਨੇ, ਕਿ ਉਹਨਾਂ ਨੂੰ ਜਿਹੜਾ ਸਿੱਖੀ ਦਾ ਸਿਧਾਂਤ ਹੈ, ਜਾਓ ਤੋ ਪ੍ਰੇਮ ਖੇਲਣ ਕੀ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਜਾਂ ਗੁਰਬਾਣੀ ਦੇ ਵਿੱਚ ਅਜਿਹੀਆਂ ਪੰਕਤੀਆਂ ਨੇ, ਜੇ ਜੀ ਵਿੱਚ ਪੱਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ, ਤਾਂ ਕੀ ਉਹ ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣੇ ਔਰ ਬਹੁਤ ਸੂਝਵਾਨ ਸਮਝਣ ਵਾਲੇ ਲੋਕ ਨੇ, ਕੀ ਉਹ ਫਿਰ ਗੁਰਬਾਣੀ ਦੇ ਸਿਧਾਂਤ ਤੋਂ ਕੋਰੇ ਨਜ਼ਰ ਆਉਂਦੇ ਨੇ? ਵੇਖੋ ਜੀ, ਮੈਂ ਤਾਂ ਇਹ ਗੱਲ ਕਹਿਣਾ ਵਾਂ, ਜੇ ਅੱਜ ਇਹ ਲਹਿਰ ਤੁਰੀ ਆ, ਵੇਖੋ ਵੱਡੇ ਵੱਡੇ ਇਕੱਠ ਹੋ ਜਾਣੇ ਤੇ ਉਹਨਾਂ ਨੂੰ ਤਾਂ ਆਪਾਂ ਇਹ ਮੰਨ ਲਾਂਗੇ ਕਿ ਉੱਥੇ ਜਲੇਬਾਂ ਦਾ ਲੰਗਰ ਸੀ, ਉੱਥੇ ਪਕੌੜਿਆਂ ਦਾ ਲੰਗਰ ਲੱਗਾ ਸੀ, ਉੱਥੇ ਕੋਈ ਮਤਲਬ ਜਥੇ ਲੱਗੇ ਸੀ, ਕੋਈ ਢਾਡੀ ਸੁਣਨ ਦਾ ਸ਼ੌਂਕੀ ਹੁੰਦਾ, ਕੋਈ ਕਿੱਦਾਂ। ਪਰ ਜਿਹੜਾ ਅੰਮ੍ਰਿਤ ਛਕ ਲੈਣਾ ਕਿ ਜ਼ਿੰਦਗੀ ਦਾ ਵੱਡਾ ਫੈਸਲਾ, ਆਨੰਦਪੁਰ ਸਾਹਿਬ ਆਪਣੇ ਘਰ ਆ ਜਾਣਾ, ਇਹ ਛੋਟੀ ਗੱਲ ਨਹੀਂ ਆ, ਇਹ ਬੜੀ ਵੱਡੀ ਗੱਲ ਆ। ਇਹ 500 ਤੋਂ ਉੱਪਰ ਜਥਾ ਜਿਹੜਾ ਵਾ ਹੁਣ ਤੱਕ ਤਿਆਰ ਹੋ ਗਿਆ ਤੇ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਅੱਜ ਦਾ ਦਿਨ ਜਿਹੜਾ ਬੜਾ ਵੱਡਾ ਵਾ, ਚੜ੍ਹਦੀ ਕਲਾ ਵਾਲਾ ਵਾ, ਇੱਕ ਚਿੰਨ੍ਹ ਨਵੀਂ ਪੰਥ ਦੇ ਵਿੱਚ ਚੱਲ ਰਹੀ ਆ। ਤੇ ਜੇ ਵਿਰੋਧ ਕਰਨਾ ਨਾ, ਵਿਰੋਧ ਲੱਗਦਾ ਵਾ ਸੂਰੀ ਵਰਗਿਆਂ ਦੇ ਮੂੰਹੋਂ ਫੱਬਦਾ। ਵਿਰੋਧ ਕਰੇ ਸੂਰੀ ਵਰਗਾ ਕਰੇ, ਵਿਰੋਧ ਕਰੇ ਸ਼ਿਵ ਸੈਨਾ ਕਰੇ, ਗੁਰਸਿਮਰਨ ਮੰਡ ਵਿਰੋਧ ਕਰੇ, ਉਹਨਾਂ ਦੇ ਮੂੰਹੋਂ ਫੱਬਦਾ। ਪਰ ਗੁਰਸਿੱਖ ਅੰਮ੍ਰਿਤ ਛਕਾਉਣ ਵਾਲੇ ਤੇ ਵਿਰੋਧ ਕਰਦਾ ਸੋਭਾ ਨਹੀਂ ਦਿੰਦਾ। ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਅੱਗੇ ਅਰਦਾਸ ਕਰੋ, ਸਤਿਗੁਰੂ ਸੱਚੇ ਪਾਤਸ਼ਾਹ, ਜੇ ਕੌਮ ਇਸ ਕੋੜ ਚੋਂ ਲੋਕ ਨਿਕਲ ਕੇ ਇੱਕ ਗੁਰੂ ਦੀ ਗੋਦ 'ਚ ਬਹਿ ਰਹੇ ਆ, ਨਸ਼ਿਆਂ ਨੂੰ ਛੱਡ ਰਹੇ ਆ, ਅੰਮ੍ਰਿਤਧਾਰੀ ਹੋ ਰਹੇ ਆ, ਤੇ ਫਿਰ ਇਹ ਤੋਂ ਵੱਡੀ ਖਾਲਸਾ ਪੰਥ ਵਾਸਤੇ ਚੜ੍ਹਦੀ ਕਲਾ ਲਈ ਹੋਰ ਕਿਹੜੀ ਗੱਲ ਹੋ ਸਕਦੀ। ਨੌਜਵਾਨਾਂ ਦੇ ਵਿੱਚ ਜਾ ਕੇ ਵਿਚਰਦੇ ਹੋ, ਗੱਲਬਾਤ ਹੁੰਦੀ ਹੈ, ਆਪਸ ਦੇ ਵਿੱਚ ਵਾਰਤਾਲਾਪ ਹੁੰਦਾ, ਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਸੁਝਾਅ ਕਿਸ ਤਰ੍ਹਾਂ ਦੇ ਨੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ, ਕੀ ਸੋਚਦੇ ਨੇ? ਵੇਖੋ ਜੀ, ਗੱਲ ਇਹ ਆ,
ਕੁਝ ਗੱਲਾਂ ਜਿਹੜੀਆਂ ਚੱਲਦੀਆਂ ਨੇ, ਕਈਆਂ ਦੇ ਭਾਵੁਕ ਹੋ ਕੇ ਕਹਿ ਦਿੰਦੇ, ਉਹ ਅੰਮ੍ਰਿਤਪਾਲ ਸਿੰਘ ਨੇ ਖੁਲਾਸਾ ਕਰ ਹੀ ਦਿੱਤਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਨਾਲ ਮੈਨੂੰ ਮਿਲਾਇਓ ਨਾ। ਉਹਨਾਂ ਦੀ ਬੰਦਗੀ, ਉਹਨਾਂ ਦਾ ਤਪ, ਉਹਨਾਂ ਦੀ ਭਗਤੀ, ਉਹ ਪੂਰਨ ਬ੍ਰਹਮ ਗਿਆਨੀ ਤੇ ਕੌਮ ਦੇ ਜਰਨੈਲ, ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਆ। ਇਹ ਤਾਂ ਗੱਲ ਆਪਾਂ ਨੂੰ ਪਤਾ ਹੀ ਆ, ਪਰ ਬਾਕੀ ਗੱਲ ਹੈ ਜੇ ਕੌਮ ਦੇ ਵਿੱਚ ਜਰਨੈਲਾਂ ਦੀ ਗੱਲ ਕਰੀਏ ਨਾ, ਤੇ ਜੇ ਹਰੀ ਸਿੰਘ ਨਲੂਆ ਆਇਆ ਸੀ ਤੇ ਸ਼ਾਮ ਸਿੰਘ ਅਟਾਰੀ ਨੇ ਵੀ ਆਉਣਾ ਹੀ ਸੀ। ਜੇ ਸ਼ਾਮ ਸਿੰਘ ਅਟਾਰੀ ਆਇਆ ਸੀ ਤੇ ਦੂਜੇ ਨੇ ਵੀ ਆਉਣਾ ਸੀ, ਕੀ ਨੂੰ ਕਹਿ ਦਿੰਦੇ ਆਪਾਂ, ਬਾਕੀ ਜਿੰਨੇ ਆ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਮਰਾਮਗੜੀਆ, ਜਰਨੈਲ ਆਉਂਦੇ ਰਹਿੰਦੇ ਆ, ਆਉਂਦੇ ਰਹਿਣੇ ਆ। ਤੇ ਸੰਤ ਗਿਆਨੀ ਜਰਨੈਲ ਸਿੰਘ ਵਰਗਾ ਮਹਾਨ ਜਰਨੈਲ 20ਵੀਂ ਸਦੀ 'ਚ ਆਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਕਲਗੀਆਂ ਵਾਲੇ ਪਾਤਸ਼ਾਹ ਨੇ ਇਹਨਾਂ ਨੂੰ ਸੇਵਾ ਬਖਸ਼ੀ ਆ ਤੇ ਇੱਦਾਂ ਬਖਸ਼ਣ। ਹਾਂ, ਇਹ ਅਸੀਂ ਵੀ ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਰਗਾ ਕੋਈ ਨਹੀਂ ਹੋ ਸਕਦਾ, ਪਰ ਜਿਹੜੀ ਸੇਵਾ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਆ, ਇਹ ਪੰਥ ਵਾਸਤੇ ਬੜੀ ਚੜ੍ਹਦੀ ਕਲਾ ਵਾਲੀ ਆ ਤੇ ਬਹੁਤ ਸ਼ਲਾਘਾਯੋਗ ਆ। ਇਹ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਭੇਜੀ ਫੌਜ ਆ, ਇਹ ਵੀ ਨਾਰਮਲ ਨਹੀਂ ਆ। ਕਿਹੜੀ ਜਗ੍ਹਾ ਤੋਂ ਆਏ? ਮੈਂ ਅੰਮ੍ਰਿਤਸਰ ਸਾਹਿਬ ਤੋਂ ਜੀ। ਕੀ ਸੋਚਦੇ ਹੋ, ਕਿਵੇਂ ਦੇਖਦੇ ਹੋ ਅੱਜ ਦੇ ਦਿਨ? ਵੇਖੋ, ਸੋਚਣਾ ਕੀ ਆ, ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦਾ ਨਾਂ ਤੇ ਸਾਰੇ ਲੈਂਦੇ ਆ ਕਿ ਹਾਂਜੀ ਸੰਤ ਜਰਨੈਲ ਸਿੰਘ ਮਹਾਂਪੁਰਖ ਇੱਦਾਂ ਸੀਗੇ, ਉਹਨਾਂ ਦਾ ਜੀਵਨ ਇੱਦਾਂ ਸੀਗਾ, ਉਹਨਾਂ ਨੇ ਇਹ ਰਾਹ ਚਲਾਇਆ ਵਾ। ਲੇਕਿਨ ਜੇ ਮੈਂ ਅੱਜ ਦੇ ਸਮੇਂ ਦੇ ਵਿੱਚ ਵੇਖਦਾ ਤੇ ਅੰਮ੍ਰਿਤਪਾਲ ਵੀਰ ਉਹ ਰਾਹ ਦੇ ਉੱਤੇ ਚੱਲਦਾ ਵਾ। ਕਹਿੰਦੇ ਗੁਰੂ ਨੂੰ ਮੰਨਦੇ ਸਾਰੇ ਆ, ਪਰ ਗੁਰੂ ਦੀ ਕੋਈ ਕੋਈ ਮੰਨਦਾ ਵਾ। ਮਹਾਂਪੁਰਖਾਂ ਨੂੰ, ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦੇ ਬਚਨਾਂ ਨੂੰ ਸਾਰੇ ਸੁਣਦੇ ਆ, ਲੇਕਿਨ ਉਹਨਾਂ ਦੇ ਉੱਤੇ ਚੱਲਣ ਵਾਲਾ ਕੋਈ ਕੋਈ ਹੁੰਦਾ ਵਾ। ਤੇ ਮੇਰੇ ਅੱਖਾਂ ਵਿੱਚ ਵੇਖੋਗੇ, ਜਿਹੜੇ ਨੌਜਵਾਨਾਂ ਦੇ ਅੱਖਾਂ ਵਿੱਚ, ਉਹ ਅੰਮ੍ਰਿਤਪਾਲ ਵੀਰ ਤੁਰਦੇ ਆ ਉਸ ਰਾਹ ਤੇ। ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਨੌਜਵਾਨ ਖੰਡੇ ਬਾਟੇ ਦੀ ਪਹੁ ਲੈ ਰਹੇ ਹਨ।